कहानी सुनन वालियां ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਮਾਂ ਦਾ ਦੁੱਖ ਸੁਣਾ ਰਿਹਾ ਹਾਂ। ਮੈਂ ਤੁਹਾਨੂੰ 10 ਮਿੰਟ ਦੇਣਾ ਵਾਂ, ਤੁਸੀਂ ਗੌਰ ਕਰ ਲਓ। ਜੱਜ ਸਾਹਿਬ ਨੇ ਮੁਸਤਗੀਜ਼ ਦੇ ਮੁਲਜ਼ਮਾਂ ਦੇ ਵਕੀਲਾਂ ਦੇ ਦਲਾਇਲ ਸੁਣ ਕੇ ਕੁੜੀ ਨੂੰ ਆਖਿਆ, ਜਿਹਦੇ ਅਗਵਾ ਪਾਰੋਂ ਉਹਦੀ ਮਾਂ ਨੇ ਕਟਹਿਰੇ ਵਿੱਚ ਖਲੋਤੇ ਮੁਲਜ਼ਮਾਂ ਖਿਲਾਫ FIR ਦਰਜ ਕਰਾਈ ਸੀ। ਕੁੜੀ ਮੁਲਜ਼ਮਾਂ ਨਾਲ ਹੀ ਆਈ ਸੀ ਤੇ ਉਹਨਾਂ ਦੇ ਪਾਸੇ ਹੀ ਖਲੋਤੀ ਸੀ। ਉਹਨਾਂ ਦੀ ਕਬਲਸ ਗ੍ਰਿਫਤਾਰੀ ਜ਼ਮਾਨਤ ਕਨਫਰਮ ਹੋਣ ਦਾ ਦਾਰੋਮਦਾਰ ਹੁਣ ਉਹਦੇ ਉੱਤੇ ਹੀ ਸੀ। ਉਹ ਬਾਲਗ ਜ਼ਰੂਰ ਸੀ, ਪਰ ਸਰਸਰੀ ਵੇਖਣ ਬਾਰੋਂ ਹੌਲੀ ਜਿਹੀ ਉਮਰ ਦੀ ਲੱਗਦੀ ਸੀ। ਉਹਨੇ ਜੱਜ ਸਾਹਿਬ ਦਾ ਹੁਕਮ ਸੁਣ ਕੇ ਨਜ਼ਰਾਂ ਉਤਾਂ ਚੁੱਕੀਆਂ। ਯੂਅਰ ਆਨਰ, ਕੁੜੀ ਮੁਲਜ਼ਮਾਂ ਦੇ ਅਸਰ ਹੇਠ। ਮੇਰੀ ਗੁਜ਼ਾਰਿਸ਼ ਇਹ ਵੇ ਕਿ ਕੁੜੀ ਨੂੰ ਇਹਨਾਂ ਦੇ ਦਬਾਅ ਤੋਂ ਆਜ਼ਾਦ ਕਰਕੇ ਇਹਨੂੰ ਮਾਂ ਨਾਲ ਮਿਲਣ ਦਾ ਮੌਕਾ ਦਿੱਤਾ ਜਾਵੇ। ਮੁਸਤਗੀਜ਼ ਦੇ ਵਕੀਲ ਨੇ ਜੱਜ ਸਾਹਿਬ ਨੂੰ ਅਰਜ਼ ਕੀਤੀ, ਇਹ ਦਰਖਾਸਤ ਜ਼ਮਾਨਤ ਹੈ ਤੇ ਨਾਲੇ ਕੁੜੀ ਮੁਲਜ਼ਮਾਂ ਵਾਲੀ ਖਲੋਤੀ ਹੈ। ਮੇਰੀ ਅਦਾਲਤ ਨੂੰ ਅਰਜ਼ ਹੈ ਕਿ ਇਸ ਦਰਖਾਸਤ ਦਾ ਫੈਸਲਾ ਸਿਰਫ ਦਲੀਲਾਂ ਉੱਤੇ ਕੀਤਾ ਜਾਵੇ। ਮਾਂ ਨਾਲ ਮਿਲਣ ਪਾਰੋਂ ਇਹਦੀ ਰਾਏ ਮੁਤਾਸਰ ਹੋ ਸਕਦੀ ਹੈ। ਮੁਲਜ਼ਮਾਂ ਦੇ ਵਕੀਲ ਨੇ ਆਖਿਆ, ਦੋਵੇਂ ਪਾਰਟੀਆਂ ਅਦਾਲਤ ਵਿੱਚੋਂ ਬਾਹਰ ਨਿਕਲ ਜਾਣ, ਤੁਸੀਂ ਧੀ ਨਾਲ ਮੁਲਾਕਾਤ ਕਰ ਲਓ। ਜੱਜ ਸਾਹਿਬ ਨੇ ਮੁਲਜ਼ਮਾਂ ਦੇ ਵਕੀਲ ਦੀ ਅਰਜ਼ ਨੂੰ ਰੱਦ ਕਰਦਿਆਂ ਤੇ ਮਾਈ ਵੱਲ ਇਸ਼ਾਰਾ ਕਰਦਿਆਂ ਆਖਿਆ, ਜਿਹੜੀ ਕਾਫੀ ਦੇਰ ਤੋਂ ਅਦਾਲਤ ਵਿੱਚ ਖੜੀ ਹੰਝੂ ਕੇਰ ਰਹੀ ਸੀ, ਤਾਂ ਹੁਣ ਉਹਦੀਆਂ ਅੱਖਾਂ ਵਿੱਚ ਆਸ ਕਰੰਟ ਵਾਂਗੂ ਪੈਦਾ ਹੋਈ ਤੇ ਵਗਦੇ ਹੰਝੂਆਂ ਨੂੰ ਸ਼ਾਦੀ ਉੱਤੇ ਲੱਗੀਆਂ ਛੋਟੀਆਂ ਬੱਤੀਆਂ ਵਾਂਗੂ ਰੋਸ਼ਨ ਕਰ ਗਈ। ਫਿਰ ਉਹਦਾ ਪੂਰਾ ਚਿਹਰਾ ਲਿਸ਼ਕਾਂ ਮਾਰਨ ਲੱਗ ਪਿਆ। ਉਹਦੀਆਂ ਸਿਸਕੀਆਂ ਅੰਦਰੋਂ ਹੀ ਅੰਦਰ ਦਬ ਗਈਆਂ ਤੇ ਆਸਾਂ ਵਿੱਚ ਗੁੰਨੇ ਹੋਏ ਜਜ਼ਬੇ ਕੋਂਪਲਾਂ ਵਾਂਗੂ ਫੁੱਟ ਪਏ। ਦੂਜੀ ਲਾਮ ਕੁੜੀ ਸਮੁੰਦਰ ਦੀ ਚੁੱਪ ਵਾਂਗ ਖਲੋਤੀ ਸੀ, ਜਿਹਦੇ ਵਿੱਚ ਖੋਰੇ ਕਿਹੜੇ ਵੇਲੋਂ ਲਾਂਭੋਂ ਮੌਜਾਂ ਉੱਠ ਖਲੋਂਦੀਆਂ ਨੇ ਤਾਂ ਕੀ ਕੁਝ ਰੋੜ ਕੇ ਆਪਣੇ ਨਾਲ ਲੈ ਜਾਂਦੀਆਂ ਨੇ। ਕਦੀ ਕਦਾਰ ਉਸੇ ਸਮੁੰਦਰ ਦੇ ਕਿਨਾਰਿਆਂ ਨੂੰ ਬਰਬਾਦ ਕਰ ਦਿੰਦੀਆਂ ਨੇ ਜਿਹਦੇ ਵਿੱਚ ਉਹ ਚੱਲਦੀਆਂ ਤੇ ਜਵਾਨ ਹੁੰਦੀਆਂ ਨੇ। ਅਦਾਲਤਾਂ ਵਿੱਚ ਹਯਾਤੀ ਦੇ ਵੰਨ ਸੁਵੰਨੇ ਮੁੱਖ ਸਾਹਮਣੇ ਆਉਂਦੇ ਨੇ। ਬੰਦੇ ਹੋਰੇ ਕੀ ਕੀ ਕਰ ਗੁਜ਼ਰਦੇ ਨੇ ਤੇ ਕਿਹੜੀ ਕਿਹੜੀ ਹੱਦਾਂ ਨੂੰ ਛੂਹ ਲੈਂਦੇ ਨੇ। ਸਮਾਜੀ ਹਯਾਤੀ ਦੀ ਬੁਣਤੀ ਕੁਝ ਇੰਝ ਦੀ ਹੁੰਦੀ ਜਾ ਰਹੀ ਹੈ ਕਿ ਚਾਰ ਚੁਫੇਰੇ ਇਨਸਾਨਾਂ ਨੂੰ ਰੰਗ ਬਰੰਗੀ ਰਗਬਤਾਂ ਨੇ ਘੇਰਿਆ ਹੋਇਆ ਹੈ, ਜਿਹੜੀਆਂ ਉਹਦੇ ਕੋਲੋਂ ਠੀਕ ਫੈਸਲਾ ਕਰਨ ਦੀ ਤਾਕਤ ਖੋਹਦੀਆਂ ਜਾ ਰਹੀਆਂ ਨੇ। ਕੁਝ ਲੋਕ ਆਪਣੀਆਂ ਖਾਹਿਸ਼ਾਂ ਦੀ ਤਕਮੀਲ ਵਿੱਚ ਇੰਨੇ ਅੰਨੇ ਹੁੰਦੇ ਜਾ ਰਹੇ ਨੇ ਕਿ ਉਹਨਾਂ ਨੂੰ ਕੋਮਲ ਤੇ ਨਿੱਘੇ ਜਜ਼ਬੇ ਵਾਲੇ ਰਿਸ਼ਤੇ ਦੀ ਸਮਾਜ ਵਾਲੀ ਕੰਧ ਵਹਾਲੀ ਦਿੰਦੇ ਨੇ। ਇੱਥੇ ਬਹਿ ਜਾਓ। ਨਾਇਬ ਕੋਰਟ ਨੇ ਕੁੜੀ ਤੇ ਉਹਦੀ ਮਾਂ ਨੂੰ ਇੱਕ ਪਾਸੇ ਪਏ ਬੈਂਚ ਵੱਲ ਇਸ਼ਾਰਾ ਕਰਦਿਆਂ ਆਖਿਆ ਤਾਂ ਮਾਂ ਦੀ ਉਸ ਬੈਂਚ ਉੱਤੇ ਬਹਿ ਗਈਆਂ। ਦੋਵਾਂ ਅਫਰੀਕਾਂ ਵੱਲੋਂ ਆਏ ਹੋਏ ਲੋਕ ਅਦਾਲਤ ਤੋਂ ਬਾਹਰ ਨਿਕਲ ਗਏ। ਕਿਸੇ ਦੂਜੀ ਦਰਖਾਸਤ ਜ਼ਮਾਨਤ ਦੀ ਪੁਕਾਰ ਹੋਈ ਤਾਂ ਅਦਾਲਤ ਆਪਣੇ ਕੰਮ ਵਿੱਚ ਰੁੱਝ ਗਈ। ਪੁੱਤਰੀ, ਇਹ ਕੀ ਹੋਇਆ ਹੈ? ਸਾਰਾ ਜ਼ਮਾਨਾ ਗੱਲਾਂ ਪਿਆ ਕਰਦਾ ਹੈ, ਮਾਂ ਨੇ ਆਖਿਆ, ਪਰ ਉਹ ਕਿਸੇ ਪੱਥਰ ਦੀ ਮੂਰਤੀ ਵਾਂਗੂ ਚੁੱਪ ਬੈਠੀ ਸੀ। ਸ਼ਮੀਮ ਮੇਰੇ ਵਿੱਚ ਹਿੰਮਤ ਨਹੀਂ ਰਹੀ। ਥਾਣੇ ਕਚਹਿਰੀ ਵਿੱਚ ਖੱਜਲ ਹੋ ਹੋ ਕੇ ਰੁਲ ਗਈਆਂ। ਇੱਥੇ ਕਿਸੇ ਨੂੰ ਕਿਸੇ ਦੀ ਕੋਈ ਚਿੰਤਾ ਨਹੀਂ। ਤੂੰ ਤੇ ਆਪਣੀ ਵਡੇਰੀ ਮਾਂ ਦੀ ਗੱਲ ਸੁਣ। ਮਾਂ ਨੇ ਮਿੰਨਤ ਕੀਤੀ ਤਾਂ ਉਹਨੇ ਨਜ਼ਰਾਂ ਉਤਾਂ ਚੁੱਕੀਆਂ। ਫਿਰ ਇੱਕ ਨਜ਼ਰ ਮਾਂ ਵੱਲ ਵੇਖ ਕੇ ਨੀਵੀਆਂ ਕਰ ਲਈਆਂ। ਇਹ ਇਸ ਗੱਲ ਦਾ ਇਸ਼ਾਰਾ ਸੀ ਕਿ ਉਹ ਮਾਂ ਦੀ ਗੱਲ ਸੁਣਨ ਲਈ ਤਿਆਰ ਹੋ ਗਈ ਹੈ। ਤੇਰਾ ਪਿਓ ਬਿਸ਼ਤੀ ਤੇਰੇ ਜੰਮਣ ਉੱਤੇ ਇੰਨਾ ਖੁਸ਼ ਹੋਇਆ ਕਿ ਮਿਠਾਈ ਦੇ ਡੱਬੇ ਚੁੱਕ ਚੁੱਕ ਕੇ ਲਿਆਇਆ। ਮੈਂ ਆਖਿਆ, ਧੀ ਦੇ ਜੰਮਣ ਉੱਤੇ ਖੁਸ਼ੀ ਨਹੀਂ ਕਰਨੀ ਚਾਹੀਦੀ, ਸਗੋਂ ਰੱਬ ਕੋਲੋਂ ਸੋਹਣੇ ਨਸੀਬ ਦੀ ਦੁਆ ਕਰਨੀ ਚਾਹੀਦੀ ਹੈ। ਕਹਿਣ ਲੱਗਾ, ਦੋ ਮੁੰਡਿਆਂ ਬਾਦੋਂ ਰੱਬ ਨੇ ਮੇਰੇ ਉੱਤੇ ਰਹਿਮਤ ਕੀਤੀ ਹੈ। ਤੂੰ ਤੇ ਐਵੇਂ ਹੀ ਮੈਨੂੰ ਆਉਣ ਵਾਲੇ ਵੇਲੇ ਤੋਂ ਡਰਾ ਰਹੀ ਹੈ। ਸ਼ਮੀਮ ਪੁੱਤਰੀ, ਆਪਣੇ ਪਿਓ ਦੀ ਇਸ ਗੱਲ ਦੀ ਖਾਤਰ ਅਦਾਲਤ ਵਿੱਚ ਦੱਸ ਕਿ ਤੇਰੇ ਨਾਲ ਕੀ ਹੋਇਆ। ਮਾਂ ਨੇ ਸ਼ਮੀਮ ਵੱਲ ਉਮੀਦ ਨਾਲ ਵੇਖਿਆ, ਪਰ ਇਸ ਵਾਰੀ ਉਹਨੇ ਨਜ਼ਰਾਂ ਵੀ ਉਤਾਂ ਨਾ ਚੁੱਕੀਆਂ, ਸਗੋਂ ਚੁੱਪ ਵੱਟ ਕੇ ਬੈਠੀ ਰਹੀ। ਤੇਰਾ ਪਿਓ ਮਜ਼ਦੂਰ ਸੀ। ਜਦੋਂ ਥੱਕ ਹਾਰ ਕੇ ਘਰ ਆਉਂਦਾ ਤੂੰ ਉਹਦੀਆਂ ਲੱਤਾਂ ਨਾਲ ਚਿੰਬੜ ਕੇ ਵੰਨ ਸਵੰਨੀ ਸ਼ੈਵਾਂ ਦੀ ਫਰਮਾਇਸ਼ ਕਰਦੀ। ਉਹ ਆਪਣੀ ਜੇਬ ਵਿੱਚ ਹੱਥ ਮਾਰਦਾ, ਕੋਈ ਨਾ ਕੋਈ ਸ਼ੈ ਤੈਨੂੰ ਦੇਣ ਲਈ ਉਹਦੇ ਕੋਲ ਹੁੰਦੀ ਤੇ ਨਾਲੇ ਕਹਿੰਦਾ, ਧੀਆਂ ਪ੍ਰਾਣਾ ਧਨ ਹੁੰਦੀਆਂ ਨੇ ਤੇ ਇਹਨਾਂ ਕਿਹੜਾ ਸਦਾ ਇੱਥੇ ਬੈਠੇ ਰਹਿਣਾ ਹੈ, ਇਹਨਾਂ ਨੂੰ ਖੁਸ਼ ਰੱਖਣਾ ਚਾਹੀਦਾ। ਤੂੰ ਥੋੜ੍ਹੀ ਜਿਹੀ ਵੱਡੀ ਹੋਈ ਤੇ ਖੋਰੇ ਉਹਨੂੰ ਕੀ ਹੋਇਆ,
ਉਹਦੀ ਬੇਪਰਵਾਹੀ ਡਾਢੀਆਂ ਫਿਕਰਾਂ ਵਿੱਚ ਬਦਲ ਗਈ। ਉਹ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨ ਲੱਗ ਪਿਆ। ਤੇਰਾ ਦਾਜ ਤੇ ਬਣਾ ਗਿਆ, ਪਰ ਸਾਹ ਦੀ ਬਿਮਾਰੀ ਉੱਥੋਂ ਸਾਨੂੰ ਛੱਡ ਕੇ ਹਮੇਸ਼ ਲਈ ਟੁਰ ਗਿਆ। ਹੋਕੇ ਲੈਂਦਿਆਂ ਉਹਨੇ ਆਖਿਆ, ਸ਼ਮੀਮ ਸ਼ਮੀਮ ਬਸ ਕਰ ਮਾਂ। ਸ਼ਮੀਮ ਪਹਿਲੀ ਵਾਰ ਬੋਲੀ ਤੇ ਇੰਨਾ ਕਹਿ ਕੇ ਚੁੱਪ ਹੋ ਗਈ। ਤੂੰ ਅੱਜ ਅਦਾਲਤ ਵਿੱਚ ਸੱਚੀ ਗੱਲ ਦੱਸ ਦੇਵੀਂ, ਤਾਂ ਜੇ ਇਹ ਲੋਕ ਜੇਲ੍ਹ ਵਿੱਚ ਜਾਣ। ਤੈਨੂੰ ਪਤਾ ਹੈ ਕਿ ਤੇਰੇ ਭਰਾਵਾਂ ਨੂੰ ਲੋਕੀ ਤਾਨੇ ਮਾਰਦੇ ਨੇ। ਉਹ ਕਈ ਦਿਨਾਂ ਤੋਂ ਘਰੋਂ ਬਾਹਰ ਨਹੀਂ ਨਿਕਲਿਆ। ਤੇਰਾ ਵੱਡਾ ਭਰਾ ਇਹ ਗੱਲ ਸੁਣ ਕੇ ਐਡਾ ਦਿਲ ਬਰਦਾਸ਼ਤ ਹੋਇਆ ਹੈ ਕਿ ਉਹਨੇ ਪਿੰਡ ਤੋਂ ਪੈਗਾਮ ਘੱਲਿਆ ਕਿ ਕਦੀ ਵੀ ਘਰ ਨਹੀਂ ਆਵੇਗਾ। ਸ਼ਮੀਮ ਦੇ ਮੂੰਹ 'ਤੇ ਪਹਿਲੀ ਵਾਰੀ ਫਿਕਰਮੰਦੀ ਵਹਾਲੀ ਦਿੱਤੀ ਤਾਂ ਮਾਂ ਨੂੰ ਕੁਝ ਉਮੀਦ ਲੱਗੀ। ਜੇ ਉਹ ਕੋਈ ਕੰਮਕਾਰ ਵਾਲਾ ਬੰਦਾ ਹੁੰਦਾ ਤਾਂ ਮੈਂ ਦੰਦਾਂ ਥੱਲੇ ਜੀਭ ਦੇ ਕੇ ਤੇਰੀ ਗੱਲ ਸੁਣ ਲੈਂਦੀ, ਪਰ ਇਸ ਵੱਡੀਆਂ ਮੁੱਛਾਂ ਵਾਲੇ ਅੱਕੂ ਦੇ ਕਿਰਦਾਰ ਦਾ ਤੈਨੂੰ ਕੀ ਪਤਾ। ਮੁਲਜ਼ਮਾਂ ਦੇ ਕਟਹਿਰੇ ਵਿੱਚ ਇੰਝ ਖਲੋਤਾ ਸੀ ਜਿਵੇਂ ਪਿੰਡ ਦਾ ਕੋਈ ਚੌਧਰੀ ਹੋਵੇ। ਕੰਮ ਕੀ ਕਰਦਾ ਹੈ? ਲੋਕਾਂ ਨੂੰ ਫਰਾਡ ਤੇ ਠੱਗੀਆਂ ਲਾਉਂਦਾ ਹੈ, ਚੋਰ ਚੱਕਿਆਂ ਨੂੰ ਪਨਾਹ ਦਿੰਦਾ ਹੈ। ਸ਼ਮੀਮ ਤੈਨੂੰ ਬਾਬਲ ਦੇ ਵਿਹੜੇ ਦਾ ਵਾਸਤਾ ਹੈ, ਸੱਚੀ ਗੱਲ ਕਰ ਤੇ ਜੇ ਇਹਨਾਂ ਦੇ ਕੀਤੇ ਦੀ ਸਜ਼ਾ ਮਿਲੇ ਤਾਂ ਤੂੰ ਮੇਰੇ ਨਾਲ ਮੁੜ ਆਪਣੇ ਘਰ ਜਾਵੇਂ। ਮੈਂ ਤੈਨੂੰ ਆਪਣੇ ਹੱਥਾਂ ਨਾਲ ਢੋਰਾਂਗੇ। ਤੇਰੇ ਮਾਮੇ ਦਾ ਮੁੰਡਾ ਅੱਜ ਵੀ ਤਿਆਰ ਹੈ। ਖਾਨਦਾਨ ਦੀ ਇੱਜ਼ਤ ਲਈ ਉਹ ਸਭ ਕੁਝ ਭੁੱਲਣ ਨੂੰ ਤਿਆਰ ਹੈ। ਨਾਲ ਉਹ ਕਹਿੰਦਾ ਏ, ਸ਼ਮੀਮ ਦਾ ਕੀ ਕਸੂਰ ਹੈ? ਔੜਕ ਮਾਂ ਨੇ ਸ਼ਮੀਮ ਦੇ ਸਿਰ 'ਤੇ ਹੱਥ ਫੇਰਿਆ ਤੇ ਦੋਵੇਂ ਹੱਥ ਬੰਨ੍ਹ ਕੇ ਆਖਿਆ, ਮਾਂ ਦੇ ਜੁੜੇ ਹੱਥਾਂ ਦਾ ਵਾਸਤਾ ਹੀ ਇਹਨਾਂ ਦਾ ਮਾਨ ਰੱਖ ਲਵੀਂ। ਵੇਲਾ ਹੁਣ ਥੋੜ੍ਹਾ ਹੀ ਰਹਿ ਗਿਆ ਹੈ। ਸ਼ਮੀਮ ਨੇ ਸਰ ਹਿਲਾਇਆ ਤਾਂ ਮਾਂ ਨੂੰ ਕੁਝ ਹੌਸਲਾ ਆਇਆ ਤੇ ਉਹ ਚੁੱਪ ਕਰਕੇ ਬਹਿ ਗਈ। ਕੁਝ ਦੇਰ ਬਾਅਦ ਫਿਰ ਆਪਣੇ ਆਪ ਵਿੱਚ ਬੁੜਬੜਾਈ, ਪਤਾ ਨਹੀਂ ਇਹ ਸਮਾਜ ਪਿਓ ਦੀ ਉਸ ਜੁੱਤੀ ਵੱਲ ਕਿਉਂ ਨਹੀਂ ਵੇਖਦਾ ਜਿਹੜੀ ਧੀਆਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਕੱਸ ਜਾਂਦੀ ਹੈ। ਮਾਂ ਦੀ ਹਯਾਤੀ ਵੱਲ ਕੋਈ ਗੌਰ ਨਹੀਂ ਕਰਦਾ ਜਿਹੜੀ ਧੀਆਂ ਦੀ ਤਰਬੀਅਤ ਕਰਨ ਵਿੱਚ ਬਰਫ਼ ਵਾਂਗੂ ਖੁਰਦੀ ਤੇ ਗਿੱਲੀ ਮਿੱਟੀ ਵਾਂਗੂ ਘੁਲਦੀ ਜਾਂਦੀ ਹੈ। ਮਾਂ ਦੇ ਦੁੱਖ ਨੂੰ ਕੋਈ ਕੀ ਜਾਣੇ। ਬਸ ਇੱਥੇ ਤੇ ਹਰ ਵੇਲੇ TV ਅਖਬਾਰਾਂ ਉੱਤੇ ਕੁੜੀ ਮੁੰਡੇ ਦੇ ਰੌਲੇ ਨੇ। ਭਲਾ ਕੁੜੀਆਂ ਭੁਈਂ ਵਿੱਚ ਉੱਗਦੀਆਂ ਨੇ? ਉਹਨਾਂ ਦੇ ਮਾਂ ਪਿਓ ਨਹੀਂ ਹੁੰਦੇ, ਭਰਾ ਨਹੀਂ ਹੁੰਦੇ, ਸਾਕ ਨਹੀਂ ਹੁੰਦੇ? ਇਹ ਨਹੀਂ ਵੇਖਦੇ ਉਹਨਾਂ 'ਤੇ ਕੀ ਗੁਜ਼ਰਦੀ ਹੋਵੇਗੀ। ਹਰ ਪਾਸੇ ਔਰਤ ਦਾ ਇਸ਼ਤਿਹਾਰ ਲਾ ਦਿੱਤਾ ਗਿਆ ਹੈ। ਉਹਦੇ ਨੇੜੇ ਬੈਠੇ ਇੱਕ ਵਕੀਲ ਨੂੰ ਉਹਦੀਆਂ ਸਰਗੋਸ਼ੀਆਂ ਸੁਣਾਈ ਦਿੱਤੀਆਂ। ਮਾਂ ਜੀ ਮਾਫ਼ ਕਰਨਾ, ਸਮਾਜ ਦੀਆਂ ਸੋਹਣੀਆਂ ਰੀਤਾਂ ਵਿੱਚ ਪਲੀ ਮੁਹੱਬਤ ਕਈ ਉਜਲੇ ਰੰਗ ਨੇ ਜਿਹੜੇ ਕਾਇਨਾਤ ਦਾ ਹੁਸਨ ਹੈ। ਉਹ ਕਦੀ ਇੰਝ ਮੂੰਹ ਜ਼ੋਰ ਨਹੀਂ ਹੁੰਦੇ ਕਿ ਕਿਸੇ ਦੀ ਇੱਜ਼ਤ ਉੱਤੇ ਹਰਫ ਆਵੇ। ਪਰ ਕੀ ਕੀਤਾ ਜਾਵੇ, ਅਸਲੀ ਸ਼ੈਵਾਂ ਹੋਰੇ ਕਿੱਥੇ ਗੁਆਚ ਗਈਆਂ ਨੇ। ਹੁਣ ਤੇ ਨਕਲੀਆਂ ਨੂੰ ਬਣਾ ਸਵਾਰ ਕੇ ਪੇਸ਼ ਕੀਤਾ ਜਾਂਦਾ ਹੈ। ਮਾਈ ਨੇ ਵਕੀਲ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਫਿਰ ਦੁਬਾਰਾ ਅੱਕੂ ਦੀ ਦਰਖਾਸਤ ਜ਼ਮਾਨਤ ਦੀ ਪੁਕਾਰ ਹੋਈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਦਾਲਤ ਨੇ ਸ਼ਮੀਮ ਨੂੰ ਪੁੱਛਿਆ। ਮੈਨੂੰ ਕਿਸੇ ਨੇ ਕੋਈ ਅਗਵਾ ਨਹੀਂ ਕੀਤਾ। ਮੈਂ ਆਪਣੀ ਮਰਜ਼ੀ ਨਾਲ ਘਰੋਂ ਆਈ ਹਾਂ। ਇਹ ਕਰਕੇ ਸ਼ਮੀਮ ਚੁੱਪ ਹੋ ਗਈ। ਅਦਾਲਤ ਨੇ ਅੱਕੂ ਤੇ ਉਹਦੇ ਸੰਗੀਆਂ ਦੀ ਜ਼ਮਾਨਤ ਕਨਫਰਮ ਕਰ ਦਿੱਤੀ। ਸ਼ਮੀਮ ਜਿਨ੍ਹਾਂ ਨਾਲ ਆਈ ਸੀ ਉਹਨਾਂ ਨਾਲ ਟੁਰ ਗਈ। ਜਾਂਦੀ ਵਾਰੀ ਉਹਨੇ ਮਾਂ ਵੱਲ ਵੀ ਨਹੀਂ ਵੇਖਿਆ। ਮਾਂ ਕਲੇਜੇ ਉੱਤੇ ਹੱਥ ਰੱਖ ਕੇ ਅਦਾਲਤ ਵਿੱਚੋਂ ਬਾਹਰ ਨਿਕਲੀ। ਉਹਨੂੰ ਆਪਣੇ ਦਿਲ ਦੀ ਧੜਕਣ ਢੋਲ ਵਾਂਗੂ ਵੱਜਦੀ ਸੁਣਾਈ ਦਿੱਤੀ ਤੇ ਉਹ ਅਦਾਲਤ ਦੀ ਬਾਹਰਲੀ ਕੰਧ ਨਾਲ ਸਹਾਰਾ ਲੈ ਕੇ ਖਲੋ ਗਈ। ਮਾਂ ਦਾ ਦੁੱਖ ਕੋਈ ਕੀ ਜਾਣੇ, ਉਹ ਬੁੜਬੜਾਈ। ਉਹਨੂੰ ਇੰਝ ਲੱਗਾ ਜਿਵੇਂ ਤੂਫਾਨੀ ਲਹਿਰਾਂ ਉਹਦੇ ਦਿਲ ਵਿੱਚ ਵਗ ਰਹੀਆਂ ਨੇ ਤੇ ਉਹਨਾਂ ਕਿਨਾਰਿਆਂ ਨੂੰ ਹੀ ਰੋਲਦੀਆਂ ਜਾ ਰਹੀਆਂ ਨੇ ਜਿਨ੍ਹਾਂ ਵਿਚਕਾਰ ਪਲ ਕੇ ਉਹ ਜਵਾਨ ਹੋਈਆਂ ਨੇ।